अस्सलाम वालेकुम की हाल है प्यारे हो मैं बज़िया ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅੱਜ ਸਾਡੇ ਕੋਲੇ ਫੇਰ ਇੱਕ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਪਾਰਟੀਸ਼ਨ ਸਟੋਰੀਜ਼ ਜਿਨ੍ਹਾਂ ਦੇ ਦਿਲ ਤੇ ਲਿਖੀਆਂ ਨੇ ਔਰ ਜਿਨ੍ਹਾਂ ਨੇ ਆਪਦੇ ਹੱਡਾਂ ਤੇ ਹੰਡਾਈ ਹੈ ਉਸ ਵਾਰਤਾ ਨੂੰ ਉਸ ਉਜਾੜਿਆਂ ਨੂੰ ਉਹ ਸਾਰੀਆਂ ਸਟੋਰੀਆਂ ਜਦੋਂ ਅਸੀਂ ਉਹਨਾਂ ਕੋਲ ਸੁਣਦੇ ਆ ਤੇ ਉਹਨਾਂ ਦੇ ਵੀ ਲੂ ਕੰਡੇ ਖੜੇ ਹੁੰਦੇ ਨੇ ਬਲਕਿ ਬਹੁਤ ਸਾਰੇ ਬਜ਼ੁਰਗ ਰੋਣ ਲੱਗ ਪੈਂਦੇ ਨੇ ਤੇ ਸਾਨੂੰ ਵੀ ਇੰਜ ਫੀਲ ਹੁੰਦਾ ਕਿ ਜਿਵੇਂ ਸਾਡੇ ਤੇ ਬੀਤ ਰਹੀ ਹੈ ਤੇ ਇੰਜ ਦੇ ਹੀ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਆਪਣੇ ਦੇਸ਼ ਦੀ ਉਸ ਦੇਸ਼ ਦੀ ਜਦੋਂ ਸਾਰੇ ਰਲ ਮਿਲ ਕੇ ਰਹਿੰਦੇ ਸਨ। अस्सलाम वालेकुम जी। वालेकुम सलाम। की हाल है बुजुर्गो ठीक हो? अल्लाह का करम है जी, शुक्र है जी, वक्त गुजरदा ਜਾਂਦਾ माशाअल्लाह। अच्छा बुजुर्गो आ दसो कि ਜਦੋਂ ਤੁਸੀਂ ਆਏ ਹੋ ਪਾਕਿਸਤਾਨ ਜਦੋਂ ਪਾਕਿਸਤਾਨ ਤੇ ਇੰਡੀਆ ਬਣਿਆ ਹੈ ਅਲੱਗ-ਅਲੱਗ ਹੋਇਆ ਹੈ ਤੁਹਾਡੀ ਉਮਰ ਕਿੰਨੀ ਸੀ ਉਦੋਂ? ਉਦੋਂ ਕੰਮ ਦੇ ਕੰਮ 10 ਸਾਲ 11 ਸਾਲ। ਅੱਛਾ ਹੋਸ਼ ਹੈਗੀ ਸੀ। ਉੱਥੇ ਕਿਹੜਾ ਜ਼ਿਲ੍ਹਾ ਕਿਹੜਾ ਸੀ ਆਪਣਾ? ਜ਼ਿਲ੍ਹਾ ਜਲੰਧਰ ਕਰਤਾਰਪੁਰ ਬਾਰਾਂਦਰੀ। ਅੱਛਾ ਤੇ ਪਿੰਡ ਯਾਦ ਹੈ ਪਿੰਡ ਕਿਹੜਾ ਸੀ? ਸ਼ਹਿਰ ਤੇ ਜੀ ਬਾਰਾਂਦਰੀ। ਅੱਛਾ ਕਰਤਾਰਪੁਰ। ਅੱਛਾ 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 ਹਾਂਜੀ ਅੱਛਾ 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 ਹਾਂਜੀ ਅਸੀਂ ਅਮਨ ਦੇ ਜ਼ਮਾਨੇ ਆ ਗਏ। ਅੱਛਾ ਇੱਕ ਗਾਂ ਲਿਆ ਸੀ, ਹਾਂ ਇੱਕ ਟੰਗਾ ਘੋੜਾ। ਅੱਛਾ ਅਸੀਂ ਆ ਗਏ ਕਾੜੇ। ਅੱਛਾ ਇਹ ਫੇਰ ਜੁਲ ਪਈ ਹੈ। ਅੱਛਾ ਟਾਂਗੇ ਵਾਲਾ ਡਾ ਤੇ ਬੱਸਾਂ ਵਾਲਾ ਵੀ ਅੰਦਰ ਹੁੰਦਾ ਸੀ ਘਰੇ। ਹਾਂ ਹਾਂਜੀ ਕੋਈ ਸ਼ਾਇ ਨਹੀਂ ਸੀ। ਸਹੀ ਸਹੀ ਤੇ ਜਦੋਂ ਐਲਾਨ ਹੋਇਆ ਹੈ ਕਿ ਪਾਕਿਸਤਾਨ ਅਲੱਗਾ ਹੋ ਜਾਏਗਾ ਇੰਡੀਆ ਅਲੱਗਾ ਹੋ ਜਾਏਗਾ ਤੇ ਤੁਸੀਂ ਉਸ ਤੋਂ ਕਿੰਨੇ ਦਿਨ ਬਾਅਦ ਆਏ ਹੋ ਜਾਂ ਉਸ ਤੋਂ ਪਹਿਲੇ ਆ ਗਏ ਤੁਸੀਂ? ਪਹਿਲੇ ਅਮਨ ਦਾ ਜ਼ਮਾਨਾ ਸੀ ਨਾ, ਕੋਈ ਰੁਕਾਵਟ ਨਹੀਂ ਹੋਈ। ਪੈਦਲ ਹੀ ਟਾਂਗਾ ਘੋੜਾ ਆਂਦਾ, ਪੈਦਲ ਹੀ ਗਾਂ ਕਰਦੀ। ਅੱਛਾ 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 ਟਾਂਗੇ ਦੇ ਮਗਰ ਬੱਜੀ, ਜਿੱਥੇ ਰਾਤ ਪਵੇ ਉੱਥੇ ਕੱਟ ਲਈ ਸੀ। ਅੱਛਾ ਅੱਛਾ ਤੇ ਉਹ ਜਿਹੜਾ ਤੁਹਾਡਾ ਸ਼ਹਿਰ ਸੀ ਜਿੱਥੇ ਤੁਸੀਂ ਰਹਿੰਦੇ ਸੀ ਉਹ ਘਰ ਯਾਦ ਆ ਹਜੇ ਵੀ ਕਿਵੇਂ ਦਾ ਉਹਦਾ ਉਹ ਸਾਰਾ ਹੈ ਸੀ? ਉਹ ਕਿਹੜੀ ਗਲੀ ਸੀ, ਕਿਵੇਂ ਸੀ ਘਰ ਦਾ ਬਾਹਰ ਕਿਵੇਂ ਸੀ, ਕਮਰੇ ਕਿਵੇਂ ਬਣੇ ਹੋਏ ਸੀ? ਉਹ ਜੀ ਬੜੇ ਠੀਕ ਕਮਰੇ ਸੀ, ਕੱਚੇ ਸੀ, ਐਵੇਂ ਕਹੀਏ ਕੋਈ ਪੱਕਾ ਸੀ। ਅਮੂਮਨ ਸਾਰੇ ਨਹੀਂ ਸੀ ਪੱਕੇ ਜੀ। ਉਹ ਜਦੋਂ ਇੱਥੇ ਆ ਗਏ ਨੇ ਸੀ ਉਕਾੜੇ ਸ਼ਹਿਰ ਟਾਂਗਿਆਂ ਦੇ ਅੱਡੇ, ਉੱਥੇ ਰਹਿੰਦੇ ਸੀ ਮੁਗਲ। ਹਾਂਜੀ ਜਿਨ੍ਹਾਂ ਜੋ ਆ ਵਰਕਸ਼ਾਪ ਇੱਥੇ ਬਣੀ ਹੋਈ ਤੇ ਉਹਨਾਂ ਦਾ ਰਿਸ਼ਤੇਦਾਰ ਉਹ ਦੂਜੇ ਹੁਣ ਮਰ ਖੱਪ ਗਏ। ਸਹੀ ਸਹੀ ਜੀ ਮੁਗਲ ਸੀ, ਚੰਗੇ ਨਾਂ ਵਾਲੇ ਬੰਦੇ, ਖਾਨ ਸਾਹਿਬ ਸਦਾਉਂਦੇ ਸੀ। ਉੱਤੋਂ ਉਹਨਾਂ ਦਾ ਵਕੀਲ ਆ ਮੋਚੀ ਮੱਲੇ, ਬੜਾ ਨਾਂ ਵਾਲਾ ਫੌਜ ਹੋ ਗਿਆ। ਹਾਂਜੀ ਮੁੜ ਕੇ ਸਾਡਾ ਵਾਲਦ ਸਾਹਿਬ ਮਾਈ ਦਾ ਤੇ ਉਹ ਸ਼ੇਖ ਜੀ ਇਹ ਫਰਿਸ਼ਤਿਆਂ ਦੇ ਇਹ ਚਲੇ ਗਏ ਮੁਲਤਾਨ। ਅੱਛਾ 2 ਆਨੇ ਦਿਹਾੜੀ ਲੈਂਦੇ ਸੀ। ਅੱਛਾ ਭਲਾ ਵਕਤ ਸੀ ਨਾ ਅਸਲ ਵਿੱਚ। ਹਾਂ ਅੱਛਾ ਆਹ ਦੱਸੋ ਕਿ ਜਦੋਂ ਤੁਸੀਂ ਆ ਗਏ ਉੱਥੋਂ ਜਲੰਧਰ ਦੇ ਵਿੱਚ ਉਜੜ ਕੇ ਇੱਥੇ ਆ ਗਏ ਤੇ ਤੁਹਾਡੇ ਕੋਈ ਰਿਸ਼ਤੇਦਾਰ ਉਧਰ ਵੀ ਰਹਿ ਗਏ ਨੇ ਜਲੰਧਰ ਦੇ ਵਿੱਚ ਵੀ ਜਾਂ ਸਾਰੇ ਆ ਗਏ ਸੀ? ਨਹੀਂ ਉੱਥੇ ਰਹਿੰਦੇ ਸੀ। ਚਾਚਾ ਇੱਕ ਸਾਡਾ ਹੈ ਵਾਲਦ ਸਾਹਿਬ ਦਾ ਸ਼ਾਹ ਕੋਟਲੀ ਜਿੱਥੇ ਬੱਕਰੀ ਤੇ ਸ਼ੇਰ ਦੀ ਪਾੜੀ ਹੈ। ਉਹਨਾਂ ਸੜਕ ਆਉਂਦੀ ਜੜਾ ਵਾਲੇ ਨੂੰ ਜੀ ਧੰਨੂ ਵਾਲਾ ਨਕੋਦਰ ਪਿੰਡ ਦੇ ਰਾਜ ਅੱਗੇ ਜੜਾ ਵਾਲਾ ਹੁੰਦਾ ਸ਼ਾਹਕੋਟ ਦੇ ਕੋਲੇ ਪਰਲੇ ਪਾਸੇ। ਉਹ ਚੱਕ ਕੇ ਸਾਡਾ ਚਾਚਾ ਵਾਲਦ ਦਾ ਬੈਠਾ ਕਰਤਾਰਪੁਰੋਂ ਉਹ ਆ ਗਏ ਸੀ। ਕੁਝ ਥੋੜੇ ਦਿਨ ਨੂੰ ਮਿਲਦੇ ਜੁਲਦੇ ਰਹੇ। ਜਦੋਂ ਸਾਡਾ ਵਾਲਦ ਫੌਤ ਹੋ ਗਿਆ, ਮਾਂ ਸਾਡੀ ਫੌਤ ਹੋ ਗਈ, ਤੇ ਉਹ ਹਟ ਉੱਡ ਕੇ ਅਸੀਂ ਵੀ ਨਹੀਂ ਗਏ ਜੀ। ਉਹ ਮੱਕੇ ਚੰਗੇ ਸੀ ਮਾਨਾ, ਉਹ ਪਹਾੜੀ ਤੇ ਚੜ ਜਾਣਾ, ਚੱਲ ਸੋ ਚੱਲ ਬੱਕਰੀ ਤੇ ਸ਼ੇਰ ਦੇ ਸੰਭਲ ਲੱਗੇ ਹੋਏ ਸੀ। ਬਹੁਤ ਸੀਮਟ ਦੀ ਆਉਦੀ ਸ਼ਬਦੀ ਸੀ ਉਵੇਂ ਖੁਰੀਆਂ ਲੱਗ ਤੇ ਬੜੀ ਉੱਚੀ ਪਹਾੜੀ ਸੀ। ਹੁੰਦਾ ਲੋਕਾਂ ਨੇ ਢਾਹ ਟੂ ਦਿੱਤੀ, ਫੁੱਟ ਕੇ ਲੈ ਗਏ ਪਰ ਸਾਂਗਲਾ ਫਿਰ ਆ ਜਾਂਦੀ ਜੀ ਨਨਕਾਣੇ ਨੂੰ ਸੜਕ ਜੜਾ ਵਾਲੇ ਨਾਲ ਚਾਹ ਵੀ ਪੀਂਦੇ ਹੋ ਤੁਸੀਂ? ਪੀਂਦੇ ਹੋ ਠੰਡੀ ਹੋਈ ਨਹੀਂ ਚਾਹ? ਕੋਈ ਗੱਲ ਨਹੀਂ ਹੋ ਜਾਂਦੀ। ਹਾਂ ਤੇ ਉਹ ਵਕਤ ਚੰਗੇ ਸੀ। ਧੀ ਭੈਣ ਦੀ ਯਾਦ ਕਰਤਾਰ ਸਿੰਘ ਫਿਲਮ ਵੇਖੀ ਜੀ। ਇਹਨਾਂ ਦੀ ਕੁੜੀ ਉੱਥੇ ਰਹਿ ਗਈ ਨਾ ਤੇ ਉਹ ਅਮਨ ਦਾ ਹੋਇਆ ਇੱਕ ਟਿਕਾ ਹੋਈ ਦੁਨੀਆ ਵੇਖ ਲੋ ਇੱਥੇ ਛੱਡ ਕੇ ਗਿਆ। ਅੱਛਾ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਉਹ ਦੌਰ ਕਿਵੇਂ ਦਾ ਸੀ? ਉੱਥੇ ਸਾਰੇ ਆਪਸ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ? ਇਕੱਠੇ ਕੋਈ ਲੜਾਈ ਝਗੜਾ ਨਹੀਂ, ਕਿਸੇ ਨੂੰ ਕੋਈ ਕਿਸੇ ਤੋਂ ਪਰੇਸ਼ਾਨੀ ਨਹੀਂ, ਕੋਈ ਮਾਰਦਾ ਨਹੀਂ ਸੀ ਇੱਕ ਦੂਜੇ ਨੂੰ? ਨਾ ਇਹ ਤਾਂ ਬਾਅਦ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਇਹਨਾਂ ਦੀ ਇਹ ਉਦੋਂ ਸ਼ੁਰੂ ਹੋਇਆ ਕੰਮ, ਲੜਾਈਆਂ ਫਸਾਦ
ਕਤਲ ਕਰਨੇ, ਗੱਡੀਆਂ ਲੁੱਟ ਲੈਣੀਆਂ, ਖੜੀਆਂ ਕਰ। ਦੁਨੀਆ ਬਹੁਤ ਮਰੀ ਹੈ। ਹਾਂ ਸਾਡੇ ਪਤਾ ਨਹੀਂ ਕਿੰਨੇ ਕੁ ਮਰ ਗਏ ਓਏ ਹੋਏ ਹੋਏ। ਜੀ। ਤੇ ਉਹ ਜਦੋਂ ਵੇਲਾ ਯਾਦ ਆਉਂਦਾ ਹੈ ਹਾਂਜੀ। ਤੇ ਤਕਲੀਫ ਤੇ ਹੁੰਦੀ ਹੋਣੀ ਹੈ ਬੜੀ। ਅੰਗਰੇਜ਼ ਬੜਾ ਸ਼ਸਤ ਬੰਦਾ ਸੀ। ਉਹਨੇ ਪਹਿਲੇ ਤਾਂ ਮੌਲਵੀ ਗੰਢੇ 100 ਕੋਹ ਤੇ ਦੀਵਾ ਬਾਲਦਾ ਸੀ। ਇੱਕ ਬੰਦੇ ਮਗਰ 500 150 ਬੰਦਾ ਨਮਾਜ਼ ਪੜ੍ਹਦਾ ਸੀ। ਉਹਨੇ ਕਿਹਾ ਸੀ ਹਕੂਮਤ ਨਹੀਂ ਕਰ ਸਕਦੀ। ਕਿਉਂ? ਇਹ ਮੁਸਲਮਾਨਾਂ ਦਾ ਇਤਫਾਕ ਹੈ। ਇਹਨਾਂ ਫਿਰ ਮੌਲਵੀਆਂ ਨੇ ਸਾਡੇ ਫਿਰਕੇ ਬਣਾਏ, ਕੌਮਾਂ ਬਣਾਤੀਆਂ। ਸੱਚੀ ਗੱਲ ਜੀ। ਉਹ ਮੌਲਵੀਆਂ ਨੂੰ ਵੀ ਇਸਤੇਮਾਲ ਕੀਤਾ ਉਹਨਾਂ ਨੇ ਸਿੱਖਾਂ ਦੇ ਜਿਹੜੇ ਮਜ਼ਹਬੀ ਲੋਕ ਸੀ ਉਹਨਾਂ ਨੂੰ ਵੀ ਇਸਤੇਮਾਲ ਕੀਤਾ, ਹਿੰਦੂਆਂ ਨੂੰ ਵੀ ਕੀਤਾ। ਆਪਾਂ ਲੜਾਤਾ ਆਪਸ ਆਪੇ ਜੇ ਲੜ ਪੈ ਕਾਇਦੇ ਆਜ਼ਮ। ਹਾਂਜੀ। ਇਹ ਲੋਕ ਬਹੁਤ ਆਜ਼ਾਦ ਸਨ, ਹਯਾ ਸੀ, ਗੈਰਤ ਸੀ ਬੰਦੇ ਦੀ, ਇੱਜ਼ਤ ਸੀ। ਹੁਣ ਤਾਂ 20-25 ਸਾਲ ਬੁੜੀਆਂ ਬੈਠੀਆਂ ਰਹਿੰਦੀਆਂ, ਚਿੱਟੇ ਆ ਜਾਂਦੇ ਸੀ, ਜੁੱਤੀਆਂ ਟੁੱਟ ਜਾਂਦੀਆਂ ਸੀ, ਰਿਸ਼ਤੇ ਨਹੀਂ ਸੀ ਲੱਭਦੇ ਜੀ। ਹੁਣ 10 ਸਾਲਾਂ ਦੀ ਬੱਚੀ ਜਵਾਨ। ਸੱਚੀ ਗੱਲ ਜੀ। ਪੱਕੇ ਤੋਂ ਚੰਗੇ ਸੀ, ਜ਼ਮਾਨਾ ਚੰਗਾ ਸੀ, ਹਯਾ। ਅੱਗੇ ਕੋਈ ਯਾਰ ਬੇਲੀ ਹੁੰਦਾ ਸੀ ਨਾ ਤੇ ਲਹੂ ਦੇ ਦਿੰਦਾ ਸੀ ਯਾਰ। ਹਾਏ 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 ਜੀ। ਸੱਚੀ ਗੱਲ। ਹੁਣ ਉਹ ਯਾਰ ਜਿਹੜੀ ਧੀ ਚੰਗੀ, ਭੈਣ ਚੰਗੀ, ਹੋਏ ਹੋਏ ਟੱਬਰੀ ਚੰਗੀ, ਸੱਚੀ ਗੱਲ। ਉਹ ਯਾਰ ਸੱਚੀ ਗੱਲ ਕਰਦੇ ਪਏ ਹੋ, ਆ ਹਕੀਕਤ ਦੱਸਦੇ ਪਏ ਹੋ ਜੀ। ਬਹੁਤ ਚੇਂਜ ਹੋ ਗਿਆ ਸਾਰਾ ਜ਼ਮਾਨਾ। ਉਹ ਵਕਤ ਜ਼ਮਾਨਾ ਚੰਗਾ ਸੀ। ਸਹੀ ਗੱਲ। ਦੌਰ ਚੰਗੇ ਸੀ। ਹੁਣ ਤਾਂ ਦੌਰ ਜੀ ਹੁਣ ਆ ਵੇਖੋ, ਪਾਕਿਸਤਾਨ ਤੱਕ ਦੁਨੀਆ ਮਰੀ ਜਾਂਦੀ। ਪਰਸੋਂ ਚੌਥ ਕੋਟਿਓਂ ਬੱਸ ਆ ਰਹੀ ਹੈ, ਓਏ ਬਾਦਲ ਚ ਬੈਠੇ ਕੀ ਕਿਹਾ ਪੰਜਾਬੀਆਂ ਨੇ ਕਿਸੇ ਨੂੰ? ਕੀ ਬੁਰਾ ਕੀਤਾ? ਪੰਜਾਬੀਆਂ ਦੇ ਆਈਡੀ ਕਾਰਡ ਵੇਖ ਕੇ ਮਾਰੇ ਉਹਨਾਂ ਨੇ। ਹਾਂ, ਬੱਸ ਰੋਕ ਕੇ 6 ਕੇ 7 ਬੰਦੇ ਮਾਰ ਲਏ। ਵਕਤ ਹੈ। ਤੁਸੀਂ ਕੀ ਸਮਝਦੇ ਹੋ ਕਿ ਜਦੋਂ ਉਦੋਂ ਆਪਸ 'ਚ ਰਹਿੰਦੇ ਸੀ ਇਕੱਠੇ ਤੇ ਇੰਨਾ ਤੇ ਪਿਆਰ ਸੀ, ਕੀ ਰੌਲਾ ਬਣਿਆ ਜਿਹਦੀ ਵਜ੍ਹਾ ਨਾਲ ਸਾਰੀਆਂ ਵਿਥਾਂ ਪੈ ਗਈਆਂ, ਅਲੱਗ ਹੋ ਗਏ? ਇਹਦੇ ਨਾਲ ਤੇ ਉਦੋਂ ਜਦੋਂ ਇਕੱਠੇ ਰਹਿੰਦੇ ਸੀ ਕਿੰਨੇ ਸੋਹਣੇ ਸੀ, ਹਨਾ? ਕੀ ਵਜ੍ਹਾ ਕੀ ਬਣੀ ਪਿੱਛੇ? ਮਸਲਾ ਕੀ ਬਣਿਆ? ਮਸਲਾ ਇਹ ਬਣਿਆ ਅਖੀਰ ਅੱਜ ਭਰਾ ਹੁੰਦੇ, ਰਿਸ਼ਤੇਦਾਰ ਹੁੰਦੇ ਆ, ਮਰ ਜਾਂਦੇ, ਉਹ ਫਿਰ ਆਪਣੀ ਜ਼ਮੀਨ ਦੀਆਂ ਵੱਡਾ ਪਾਉਣ ਲੱਗ ਪੈਂਦੇ, ਪਾਉਂਦੇ ਨਾ, ਵੰਡ ਲੈਂਦੇ। ਪੁੱਤਰ ਕਹਿੰਦਾ ਮੈਂ ਇੰਨੀ ਲੈਣੀ ਹੈ, ਧੀ ਕਹਿੰਦੀ ਮੇਰਾ ਵੀ ਹਿੱਸਾ। ਹਾਂ, ਮਾਂ ਪਿਓ ਬੁੱਢਾ ਹੋ ਜਾਂਦਾ, ਉਹਨੂੰ ਨਾ ਕਰ ਦਿੰਦਾ। ਇੱਕ ਮਿਸਾਲ ਜੀ, ਭਈਆ ਮੇਰੇ ਮਰ ਜਾਣਾ ਨਾਲ ਨਹੀਂ ਆਈ। ਜਿੱਦਾਂ ਆਏ ਨਾ ਜੀ, ਅੱਲਾ ਨੇ ਮਿੱਟੀ 'ਚ ਤੁਹਾਨੂੰ ਪੈਦਾ ਕੀਤਾ ਤੇ ਮਿੱਟੀ 'ਚ ਦੇਤਾ। ਸਹੀ ਗੱਲ ਜੀ। ਔਰ ਉਹਦੇ ਲਈ ਆਪ ਕੰਬਰ ਵਲੀ ਉਹ ਨਹੀਂ ਰਿਹਾ। ਅਸੀਂ ਕਦੇ ਪਾਣੀ ਆ ਗਿਆ, ਅਸੀਂ ਵੀ ਜਾਣਾ ਕਿਤੇ। ਇਹ ਨਾ ਸਮਝੋ ਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਜੀ। ਸਹੀ ਗੱਲ। ਤੇ ਅੱਲਾ ਦਾ ਬੜਾ ਆਨ ਸੀ। ਹੁਣ ਮੈਂ ਵੇਖੋ ਤੁਹਾਡੇ ਕੋਲ 10 ਲਵਾਂ 20 ਲਵਾਂ, ਮੈਂ ਰੋਟੀ ਖਾਣੀ। ਉਹ ਹੈਗਾ ਜੀ ਰਾਜਾ 5 ਚੱਕ ਦਾ ਰਣਜੀਤ, 13-14 ਸਾਲ ਹੋ ਗਏ ਨੇ ਇੱਥੇ ਬੈਠੇ। ਇਹਨਾਂ ਭਰਾਵਾਂ ਦੀ ਵਜ੍ਹਾ ਨਾਲ ਰਿਸ਼ਤੇ ਦਿੱਤੇ, ਲੈ ਛੱਡ ਲੈ, ਮੈਂ ਇੱਥੇ ਆ ਜੀ। ਤੇ ਬੜੇ ਬੰਦੇ ਇੱਜ਼ਤ ਕਰਦੇ ਲੋਕ, ਸਮਝਦਾਰ ਜੀ, ਚੰਗੇ ਸੀ। ਹੁਣ ਵਕਤ ਨਹੀਂ ਰਿਹਾ। ਸਾਬਾਦਰ ਸਹੀ ਗੱਲ। 32 ਹਜ਼ਾਰ ਦੀ ਕਾਰ ਵਿਕਦੀ, ਨਿਸ਼ਾਨ ਟਰਾਲਾ ਆ ਰੈਕਟ ਲੱਖ ਦੇ ਵਿਕਦੇ ਜੀ। ਅੱਜ ਕਿਤੇ ਗਏ? ਸਹੀ ਗੱਲ। ਉਦੋਂ ਪੈਸਾ ਨਹੀਂ ਸੀ, ਮਾਮਲੇ ਨਹੀਂ ਸੀ ਪੂਰੇ ਹੁੰਦੇ ਜ਼ਿਮੀਂਦਾਰਾਂ ਕੋਲੋਂ। 6 ਮਹੀਨੇ ਜ਼ਮੀਨ ਪਈ ਰਹਿਣੀ, ਕਣਕ ਵੱਢਣੀ, ਕਪਾਹ ਬੀਜਣੀ, ਉਹ ਵੀ ਵਿਹਲੀ ਪਈ। ਡੰਗਰ ਲੋਕਾਂ ਨੇ ਬਾਹਰ ਪੈਣੀ ਤੇ ਬੰਨੇ ਹੁੰਦੇ, ਆਪ ਸੌ ਜਾਣਾ, ਦੁੱਧ ਚੋਣਾ, ਘਰ ਆ ਜਾ। ਲੇਕਿਨ ਪੂਰੀ ਪੈਂਦੀ ਸੀ ਨਾ ਉਦੋਂ, ਤਮਾ ਲਾਲਚ ਨਹੀਂ ਸੀ ਹੈਗਾ ਇੰਨਾ ਜਿੰਨਾ ਹੁਣ ਹੈ। ਹਾਂਜੀ। ਬਸ ਉਹ ਵਕਤ ਚੰਗਾ ਸੀ, ਦੌਰ ਚੰਗਾ ਸੀ। ਵੇਖੋ ਨਾ, ਅੱਜ ਤੁਹਾਡੀ ਧੀ ਹੈ ਨਾ, ਤੇ ਤੁਹਾਡੀ ਹੈ। ਭਰਾ ਕੋਲ ਵੀ ਨਾ ਪਿਆ, ਉਹਦੇ ਮੁੰਡੇ ਛੇੜਦੇ ਜਾਂ ਮਾਰਦੇ ਕੁੱਟਦੇ, ਉਹਨੇ ਇਹ ਨਹੀਂ ਕਹਿਣਾ ਉਹ ਕੀ ਕਰਦੇ ਜੀ। ਵਕਤ ਏਦਾਂ ਦੇ ਸ਼ੁਕਰ। ਇਹਨਾਂ ਪੋਤਿਆਂ ਨੂੰ ਮੈਂ ਮੋਢਿਆਂ ਤੇ ਚੁੱਕ ਕੇ ਕਰਾਚੀਓਂ ਅੱਗੇ 250 ਮੀਲ ਹੈ, ਜਿਵੇਂ ਸ਼ਾਮਰਾਨ, ਜਲੰਧਰ, ਹਾਂਜੀ, ਸੱਖਰ, ਸਦੀ ਸਰਵਰ ਹੈ, ਬੜੇ ਐਸ਼ ਕਰਾਏ ਬੰਦੇ ਤੇ
ਹਰ ਟਾਈਮ ਆ ਜਾਂਦਾ ਜੇ ਸੰਭਾਲ ਜਾਏਗਾ, ਸੱਚੀ ਗੱਲ, ਸੱਚੀ ਗੱਲ, ਡੰਗਰਾਂ ਤੇ ਆ ਜਾਂਦਾ। ਸੱਚੀ ਗੱਲ, ਸੱਚੀ ਗੱਲ। ਜੇ ਉਹਨੂੰ ਡੰਗਰ ਨੂੰ ਮਾਲਕ ਸਮਝਾਇਆ, ਹਾਂ ਫਰਿਸ਼ਤਾ ਆਂਦਾ ਹਰ ਬੰਦੇ ਨੂੰ ਪੁੱਛਦਾ, ਹਰ ਜਾਨਵਰ ਨੂੰ ਪੁੱਛਦਾ ਜੀ ਇਹ ਵੇਖੋ ਰੋਕੇ ਇਹਨਾਂ ਤੇ ਵਕਤ ਆਉਂਦਾ ਹਾਂ, ਸਹੀ ਗੱਲ, ਸਹੀ ਗੱਲ, ਜੀ। ਸੱਚੀ ਗੱਲ। ਇਹ ਦੌਰ ਇਦਾਂ ਦੇ ਸੀ। ਹੁਣ ਇੱਧਰ ਕਿੱਧਰ ਚੱਲੇ ਸਭ? ਅਸਾਂ ਅੱਗੇ ਜਾਣਾ ਹੈ, ਸਾਹੀਵਾਲ ਜਾਣਾ ਨਾ। ਸਹੀ ਵਾਲੀ ਕਿਹੜੇ ਮੱਲੇ? ਸਾਹੀਵਾਲ ਅਸੀਂ ਸ਼ਹਿਰ 'ਚ ਜਾਣਾ, ਕੰਮ ਆ ਉੱਥੇ ਕੋਈ। ਇੱਧਰੋਂ ਕਿੱਧਰੋਂ ਆਏ? ਬੂਰੇ ਵਾਲੇ। ਪੂਰਾ ਮਰਜ਼ੀ ਪਰ ਆਏ ਕਿ ਹਾਂ ਹਾਂ। ਤੇ ਦੇਸ਼ ਦੀ ਕੋਈ ਹੋਰ ਗੱਲ ਸੁਣਾਓ, ਦੇਸ਼ ਦੀ ਗੱਲ। ਕਦ ਭੁੱਲ ਚੱਕ ਗਈਆਂ ਉਹ ਦੌਰ ਚੰਗੇ ਸੀ, ਹੁਣ ਦੇਣ ਵੀ ਨਹੀਂ ਨਾ ਹੋ ਰਿਹਾ। ਹਾਂ ਚਲੋ ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ ਇੰਨਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਦੁਆਵਾਂ 'ਚ ਯਾਦ ਰੱਖਿਆ ਜੀ। ਸਲਾਮਤ ਰਹੋ, ਆਬਾਦ ਰਹੋ। ਲਓ ਜੀ ਪਿਆਰਿਓ, ਆ ਬਜ਼ੁਰਗਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਆ ਬਜ਼ੁਰਗ ਜਦੋਂ ਵੰਡ ਪਈ ਹੈ ਉਦੋਂ ਇਹਨਾਂ ਦੀ ਉਮਰ ਕੋਈ 10-12 ਸਾਲ ਸੀ, ਲੇਕਿਨ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਸੀ ਕਿ ਪਿੰਡ ਥਾਂ ਤੇ ਨਹੀਂ ਰਹਿਣ ਵਾਲੇ ਸੀ। ਅਮਨ ਦੇ ਦੌਰ ਦੇ ਵਿੱਚ ਹੀ ਆ ਇੱਥੇ ਉਕਾੜੇ ਆ ਗਏ, ਫਿਰ ਅੱਗੇ ਜਿਵੇਂ ਜਿਵੇਂ ਸਬੱਬ ਬਣਦੇ ਰਹੇ ਉਵੇਂ ਉਵੇਂ ਖਿਲਰ ਖਪਰ ਗਏ ਸਾਰੇ ਰਿਸ਼ਤੇਦਾਰ, ਕੋ ਕਿਧਰੇ ਕੋ ਕਿਧਰੇ। ਲੇਕਿਨ ਗੱਲਾਂ ਦੱਸਦੇ ਪਏ ਨੇ ਕਿ ਉਹ ਗੱਲਾਂ, ਉਹ ਵੇਲਾ ਬਹੁਤ ਵਧੀਆ ਸੀ। ਉਹ ਉਸ ਵੇਲੇ ਆਪਸ ਵਿੱਚ ਤੇ ਸੀ, ਪਿਆਰ ਸੀ, ਮੋਹ ਸੀ, ਇੱਕ ਦੂਜੇ ਦੇ ਨਾਲ, ਇੱਕ ਦੂਜੇ ਦਾ ਹਯਾ ਕੀਤਾ ਜਾਂਦਾ ਸੀ। ਸਿੱਖ ਹਿੰਦੂ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ ਔਰ ਕਿਸੇ ਨੂੰ ਕਿਸੇ ਦਾ ਨਾ ਕੋਈ ਡਰ ਸੀ ਨਾ ਖੌਫ ਸੀ। ਹਰ ਕੋਈ ਇੱਕ ਦੂਸਰੇ ਦੀ ਇੱਜ਼ਤ ਕਰਦਾ ਸੀ, ਇੱਕ ਦੂਸਰੇ ਦੇ ਮਜ਼ਹਬ ਦਾ ਖਿਆਲ ਰੱਖਦਾ ਸੀ। ਅੱਜ ਕੀ ਬਣ ਗਿਆ, ਉਹ ਬਾਅਦ ਦੇ ਵਿੱਚ ਕਿਸ ਵਜ੍ਹਾ ਤੋਂ ਉਜਾੜੇ ਪਏ, ਕੀ ਮਾਮਲਾਤ ਹੋਏ। ਉਹਨਾਂ ਨੇ ਅੰਗਰੇਜ਼ਾਂ ਨੇ ਵੀ ਦੱਸਿਆ ਕਿ ਅੰਗਰੇਜ਼ ਬਹੁਤ ਸ਼ਾਤਰ ਸੀ, ਉਹਨੇ ਮਜ਼ਹਬੀ ਲੋਕਾਂ ਨੂੰ ਇਸਤੇਮਾਲ ਕੀਤਾ। ਅਸੀਂ ਬਹੁਤ ਸਾਰੇ ਲੋਕਾਂ ਦੇ ਇੰਟਰਵਿਊਜ਼ ਕੀਤੇ, ਸਭ ਦੇ ਆਹੀ ਕਹਿਣ ਹੈ ਕਿ ਮਜ਼ਹਬੀ ਲੋਕਾਂ ਨੂੰ ਇਸਤੇਮਾਲ ਕੀਤਾ ਗਿਆ, ਜਦਕਿ ਆਮ ਜਿਹੜਾ ਬੰਦਾ ਸੀ, ਆਮ ਲੋਕਾਈ ਅੱਜ ਵੀ ਇੱਕ ਦੂਜੇ ਦਾ ਬਹੁਤ ਹਯਾ ਕਰਦੀ ਹੈ, ਇੱਕ ਦੂਜੇ ਦੇ ਨਾਲ ਪਿਆਰ ਕਰਦੀ ਹੈ, ਇੱਕ ਦੂਜੇ ਨੂੰ ਮਿਲਣਾ ਚਾਹੁੰਦੀ ਹੈ। ਔਰ ਪਾਕਿਸਤਾਨ ਬਣਨ ਤੋਂ ਜਾਂ ਇੰਡੀਆ ਬਣਨ ਤੋਂ ਪਹਿਲੇ ਵੀ ਸਭ ਲੋਕ ਇੱਕ ਦੂਸਰੇ ਦੇ ਨਾਲ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਇਹ ਮਾਮਲਾਤ ਅਸੀਂ ਇੱਦਾਂ ਹੀ ਆ ਸਾਰੀ ਇਨਫੋਰਮੇਸ਼ਨ ਅਸੀਂ ਇਕੱਠੀ ਕਰਦਾ ਰਹਾਂਗੇ। ਬਜ਼ੁਰਗ, ਕਿਉਂਕਿ ਸਾਡੇ ਕੋਲੇ ਚੰਦ ਬਜ਼ੁਰਗ ਬਾਕੀ ਰਹਿ ਗਏ ਨੇ, ਬਾਕੀ ਅੱਲਾ ਨੂੰ ਪਿਆਰੇ ਹੋ ਗਏ, ਤੇ ਜਿਹੜੇ ਬਜ਼ੁਰਗ ਸਾਡੇ ਕੋਲੇ ਹੈ ਨੇ ਅਸੀਂ ਉਹਨਾਂ ਦੀਆਂ ਮਿੱਠੀਆਂ ਸੋਹਣੀਆਂ ਸੁਚੱਜੀਆਂ ਗੱਲਾਂ ਸੁਣਦੇ ਰਹੀਏ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖੇ।